ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू सो मच। जी डॉक्टर साहब, ਅੱਜ 3 ਸਤੰਬਰ 2014 18 ਪਾਦੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਅੱਜ ਦਾ ਕੋਈ ਅਹਿਮ ਮੁੱਦਾ? ਅੱਜ ਦੀਆਂ ਮੁੱਖ ਖਬਰਾਂ 'ਚ ਦੋ ਤਿੰਨ ਇਸ ਕਿਸਮ ਦੇ ਇਸ਼ੂ ਨੇ ਜਿਨ੍ਹਾਂ ਨੇ ਮੇਰਾ ਧਿਆਨ ਖਿੱਚਿਆ ਜੀ। ਹਾਲਾਂਕਿ ਅਸੀਂ ਨਰਿੰਦਰ ਮੋਦੀ ਸਰਕਾਰ ਜਾਂ ਕਿਵੇਂ ਉਹਨੇ ਜੁਡੀਸ਼ਰੀ ਨੂੰ ਪ੍ਰਭਾਵਿਤ ਕੀਤਾ ਹੈ ਤੇ ਹੁਣ ਜੁਡੀਸ਼ਰੀ ਨਾਲ ਕਿਵੇਂ ਉਹਨਾਂ ਦਾ ਫਰੈਂਡਲੀ ਮੈਚ ਸ਼ੁਰੂ ਹੋਇਆ। ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਸਾਬਕਾ ਚੀਫ ਜਸਟਿਸ ਜਿਹੜਾ ਅਪ੍ਰੈਲ 'ਚ ਰਿਟਾਇਰ ਹੋਇਆ ਉਹਨੂੰ ਗਵਰਨਰ ਲਾ ਦਿੱਤਾ ਹੈ ਕੇਰਲਾ ਦਾ, ਉਹਨੇ ਟੇਕ ਓਵਰ ਵੀ ਕਰ ਲਿਆ। ਅੱਜ ਦੀ ਖਬਰ ਹੀ ਇਹ ਸੀ ਜੀ। ਪਰ ਹੁਣ ਇੱਕ ਫਰੈਂਡਲੀ ਮੈਚ ਦਾ ਜਿਹੜਾ ਹੈ ਉਹ ਮੁੱਢ ਬੱਝਿਆ ਹੈ ਔਰ ਅੱਜ ਦੀ ਇੱਕ ਮੇਨ ਖਬਰ ਜਿਹੜੀ ਸਾਰੇ ਭਾਰਤੀ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪੀ ਹੈ ਕਿ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਜਿਨ੍ਹਾਂ ਦੇ ਵਿੱਚ ਜਸਟਿਸ ਤੀਰਥ ਸਿੰਘ ਠਾਕੁਰ ਤੇ ਜਸਟਿਸ ਆਰ ਭਾਨਮੋਤੀ ਹੈ। ਉਹਨਾਂ ਨੇ ਸੈਂਟਰਲ ਗਵਰਨਮੈਂਟ ਨੂੰ ਕਿਹਾ ਕਿ ਜੀ ਤੁਸੀਂ 3 ਹਫ਼ਤੇ ਦੇ ਵਿੱਚ ਸਾਨੂੰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾ ਕੇ ਦੱਸੋ ਕਿ ਜਿਹੜੀ ਗੰਗਾ ਨਦੀ ਜਿਸ ਨੂੰ ਤੁਸੀਂ ਪਵਿੱਤਰ ਕਹਿੰਦੇ ਹੋ ਔਰ ਗੰਗਾ ਨਦੀ ਦੀ ਪਿਊਰੀਫਿਕੇਸ਼ਨ ਸਫਾਈ ਤੁਸੀਂ ਕਰਨੀ ਹੈ ਜੀ, ਉਹ ਤੁਹਾਡਾ ਪ੍ਰੋਜੈਕਟ ਕੀ ਹੈ। 3 ਹਫ਼ਤੇ ਦੇ ਵਿੱਚ ਸਾਨੂੰ ਦਿਓ, ਕਿਉਂਕਿ ਇਹ ਆਲਰੇਡੀ ਇਸ ਦੇ ਉੱਤੇ ਸ਼ਾਇਦ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਚੱਲ ਰਹੀ ਹੋਏ, ਕਿਉਂਕਿ ਇਹ ਵੇਰਵਾ ਨਹੀਂ ਆਇਆ ਕਿ ਕੀ ਕੰਟੈਕਸਟ ਹੈ ਵੀ ਇੱਕਦਮ ਉਧਰੋਂ ਨਰਿੰਦਰ ਮੋਦੀ 5 ਦਿਨ ਦੇ ਦੌਰੇ ਤੋਂ ਬਾਅਦ ਜਾਪਾਨ ਦੇ ਵਾਪਸ ਮੁੜੇ ਜੀ ਔਰ ਜਾਪਾਨ ਦੇ ਨਾਲ ਨਿਊਕਲੀਅਰ ਮੁੱਦੇ ਤੇ ਤਾਂ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ, ਲੇਕਿਨ ਦੂਸਰੇ ਪਾਸੇ $35 ਬਿਲੀਅਨ ਦੀ ਜਿਹੜੀ ਏਡ ਜਾਪਾਨ ਤੋਂ ਲੈਣ ਦਾ ਐਲਾਨਾਮੇ ਇਹਨਾਂ ਨੇ ਕੀਤੇ। ਉਹਦੇ 'ਚ ਇੱਕ ਮੇਨ ਜਿਹੜਾ ਵੱਡਾ ਬਜਟ ਹੈ ਉਹਦੇ 'ਚੋਂ ਉਹ ਗੰਗਾ ਨੂੰ ਸਾਫ਼ ਕਰਨ ਜਾਂ ਉਹਨੂੰ ਸਾਫ਼ ਸਫਾਈ ਦੇ ਲਈ, ਕਿਉਂਕਿ ਇਹ ਲਗਭਗ 2500 ਕਿਲੋਮੀਟਰ ਲੰਬੀ ਨਦੀ ਹੈ ਜੀ, ਉੱਤੋਂ ਗੰਗੋਤਰੀ ਤੋਂ ਨਿਕਲਦੀ ਹੈ ਔਰ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਕ੍ਰਾਸ ਕਰਕੇ ਫਿਰ ਬੰਗਾਲ 'ਚੋਂ ਬਿਹਾਰ 'ਚੋਂ ਨਿਕਲਦੀ ਹੈ, ਬੰਗਾਲ 'ਚੋਂ ਨਿਕਲਦੀ ਹੈ, ਫਿਰ ਬੰਗਲਾਦੇਸ਼ ਚਲੀ ਜਾਂਦੀ ਹੈ ਜਿਹੜਾ ਬੰਗਲਾਦੇਸ਼ ਕਦੇ ਬੰਗਾਲ ਹੀ ਸੀ, ਈਸਟ ਤੇ ਵੈਸਟ ਬੰਗਾਲ ਬਣਿਆ ਜੀ ਔਰ ਬੰਗਲਾਦੇਸ਼ ਜਾ ਕੇ ਇਹਦਾ ਨਾਂ ਜਿਹੜਾ ਉਹ ਪਦਮਨੀ ਬਣ ਜਾਂਦਾ, ਪਰ ਉਹ ਹੈ ਗੰਗਾ ਦੀ ਕੰਟੀਨਿਊਟੀ ਹੈ ਜੀ। ਸੋ ਉਹਦੇ 'ਚ ਇਹ ਜਿਹੜਾ ਆਪਣੇ ਆਪ ਨੂੰ ਕਰਮਯੋਗੀ ਕਹਿਣ ਵਾਲੇ ਨੇ ਆਪਣੀ ਮਾਂ ਗੰਗਾ, ਕਿਉਂਕਿ ਉਹਨੂੰ ਮਾਂ ਹੀ ਕਹਿੰਦੇ ਨੇ, ਨਦੀ ਹੈ ਜੀ ਸਾਰੇ ਪਾਪ ਧੋ ਦਿੰਦੀ ਹੈ, ਪਰ ਸਭ ਤੋਂ ਦੁਨੀਆ ਦੀ ਪੋਲਿਊਟਡ ਨਦੀ ਹੈ, ਸਭ ਤੋਂ ਗੰਦੀ ਨਦੀ ਹੈ। ਉਹਦੇ 'ਚ ਮੁਰਦੇ ਵੀ ਸੁੱਟੇ ਜਾਂਦੇ ਨੇ, ਉਹਦੇ 'ਚ ਜਿੰਨੇ ਸ਼ਹਿਰ ਜਿੱਥੋਂ ਲੰਘਦੀ ਹੈ ਉਹਨਾਂ ਦਾ ਜਿੰਨਾ ਇੰਡਸਟਰੀਅਲ ਵੇਸਟ ਹੈ ਉਹ ਸਾਰਾ ਉਸ ਦਰਿਆ ਦੇ ਵਿੱਚ ਸੁੱਟਿਆ ਜਾਂਦਾ ਹੈ। ਸੋ ਇਹਨਾਂ ਦੀ ਅਣਖ ਜਾਂ ਗੌਰਵ ਪਤਾ ਨਹੀਂ ਕਿੱਥੇ ਜਾਂਦਾ ਹੈ ਜਦੋਂ ਉਸ ਆਪਣੀ ਮਾਂ ਦੀ ਸਾਫ਼ ਸਫਾਈ ਦੇ ਲਈ ਜਿਹੜਾ ਇਹ ਜਾਪਾਨ ਤੋਂ ਅਜੇ ਪੈਸੇ ਲਿਆ ਕੇ ਜਾਂ ਉਹਨਾਂ ਨੇ ਮੰਨੇ ਹੀ ਨੇ ਅਗਲੇ 5 ਸਾਲ 'ਚ ਉਹਨਾਂ ਨੇ ਦੇਣੇ ਨੇ, ਤੇ ਇੱਧਰ ਸੁਪਰੀਮ ਕੋਰਟ 'ਚ ਉਹਦੇ ਨਾਲ ਕਿਵੇਂ ਇਹਨੂੰ ਲਿੰਕ ਕੀਤਾ ਕਿ ਉਹਨਾਂ ਜੱਜਾਂ ਨੇ ਕਿਹਾ ਬਿਊਰੋਕ੍ਰੇਸੀ ਨੂੰ ਝਾੜਿਆ। ਹੁਣ ਇਹ ਫਰੈਂਡਲੀ ਮੈਚ ਇਹ ਹੈ, ਉਹਨਾਂ ਨੇ ਕਿਹਾ ਜੀ ਜਿਹੜੀ ਤੁਸੀਂ ਸਾਨੂੰ ਜਿਵੇਂ ਸਮਝਾ ਰਹੇ ਹੋ ਇਹ ਤਾਂ ਇੱਦਾਂ ਤਾਂ 200 ਸਾਲ ਲੱਗ ਜਾਣਗੇ ਗੰਗਾ ਦੀ ਸਫਾਈ ਨੂੰ, ਇਹ ਸੁਪਰੀਮ ਕੋਰਟ ਦੇ ਜੱਜ ਕਹਿ ਰਹੇ ਨੇ ਜੀ ਔਰ ਸਾਡੀਆਂ ਜਿਹੜੀਆਂ ਅਗਲੀ ਜਨਰੇਸ਼ਨ ਅਸੀਂ ਤਾਂ ਦੇਖ ਨਹੀਂ ਸਕਾਂਗੇ ਸਾਫ਼ ਸੁਥਰੀ ਆਪਣੀ ਗੰਗਾ ਮਾਂ, ਪਰ ਅਗਲੀ ਪੀੜ੍ਹੀ ਕਿਵੇਂ ਦੇਖੇਗੀ ਇਹਨੂੰ ਜੇ ਤੁਸੀਂ ਸਾਨੂੰ ਕੋਈ ਕਲੀਅਰ ਹੈ, ਸਾਨੂੰ ਬਿਊਰੋਕ੍ਰੇਸੀ ਦੀ ਲੈਂਗੁਏਜ ਨਾ ਸਮਝਾਓ, ਨੌਕਰਸ਼ਾਹੀ ਦੀ, ਸਾਨੂੰ ਸਾਦਾ ਜ਼ਬਾਨ 'ਚ ਸਮਝਾਓ। ਆਮ ਆਦਮੀ ਕਿੱਦਾਂ ਸਮਝੇਗਾ ਕਿ ਤੁਸੀਂ ਜਿਹੜੀ ਹੈ ਇਸ ਗੰਗਾ ਨੂੰ ਸਾਫ਼ ਕੀਤਾ। ਸੋ ਅਸੀਂ ਇਹ ਸਮਝਦੇ ਹਾਂ ਵੀ 3 ਮਹੀਨੇ ਦੇ ਜਿਹੜੇ ਮੋਦੀ ਸਰਕਾਰ ਦੇ ਪ੍ਰੋਜੈਕਟ ਸੀ ਜਿਹਦੇ 'ਚ ਇੱਕ ਜੁਡੀਸ਼ਰੀ ਨੂੰ ਟਿਕਾਣੇ ਲਾਣਾ ਜੀ, ਉਹ ਕਾਫੀ ਹੱਦ ਤੱਕ ਉਸ 'ਚ ਕਾਮਯਾਬ ਰਹੇ ਨੇ। ਔਰ ਦੂਸਰਾ ਜਿਹੜਾ ਉਹਨਾਂ ਨੇ ਆਪਣਾ ਧਾਰਮਿਕ ਸਟੱਫ ਵੇਚਣਾ ਉਹਦੇ 'ਚੋਂ, ਕਿਉਂਕਿ ਮੋਦੀ ਮੈਂਬਰ ਪਾਰਲੀਮੈਂਟ ਵੀ ਬਨਾਰਸ ਤੋਂ ਬਣੇ, ਜੇ ਜਾਪਾਨ ਗਿਆ ਤਾਂ ਇੱਕ ਪ੍ਰੋਜੈਕਟ ਜਿਹੜਾ ਕਿਓਟੋ ਜਾਪਾਨ ਦੀ ਸਿਟੀ ਹੈ ਕਿਉਂਕਿ ਟੋਕੀਓ ਗਿਆ ਔਰ ਕਿਓਟੋ ਗਿਆ, ਕਿਓਟੋ ਔਰ ਬਨਾਰਸ ਨੂੰ ਜਿਹੜਾ ਐਟ ਪਾਰ ਸਿਸਟਰ ਸਿਟੀ ਰੱਖ ਕੇ ਉਹਨੂੰ ਐਜ਼ ਏ ਸਪੈਸ਼ਲ ਸਿਟੀ ਡਿਵੈਲਪ ਕਰਨ ਦੇ ਥੱਲੇ ਵੀ ਪੈਸੇ ਤੇ ਨਾਲ ਗੰਗਾ ਮਈਆ ਦੇ ਲਈ ਵੀ। ਤੇ ਹੁਣ ਗੰਗਾ ਮਈਆ ਦੀ ਜੋ ਵੀ ਸਾਫ਼ ਸਫਾਈ ਦੇ ਨਾਂ ਥੱਲੇ ਹੋਏਗਾ ਉਹਨੂੰ ਅਗਲੀਆਂ ਚੋਣਾਂ ਤੱਕ ਪਹੁੰਚਦੇ ਆ ਫਿਰ ਉਹ ਹਿੰਦੂਆਂ ਨੂੰ ਵੇਚਣਗੇ। ਗੀਤਾ ਵੀ ਦੇ ਆਇਆ, ਜਾਪਾਨ ਦੇ ਬਾਦਸ਼ਾਹ ਨੂੰ ਭੇਟ ਕਰ ਆਇਆ। ਸੋ ਇੱਕ ਪਾਸੇ ਉਹਨਾਂ ਦੀ ਵੋਟ ਰਾਜਨੀਤੀ ਚੱਲ ਰਹੀ ਹੈ, ਦੂਸਰੇ ਪਾਸੇ ਜਿਵੇਂ ਜੁਡੀਸ਼ਰੀ ਨੂੰ ਹੁਣ ਐਕਟਿਵਲੀ ਇਸ ਕੰਮ ਦੇ ਲਈ ਵਰਤਿਆ ਔਰ ਕੱਲ੍ਹ ਨੂੰ ਕਹਿੰਦੇ ਦੇਖੋ ਜੀ ਅਸੀਂ ਤਾਂ ਅਦਾਲਤਾਂ ਦਾ ਸਨਮਾਨ ਕਰਦੇ ਹਾਂ, ਅਸੀਂ ਤਾਂ ਬਾਕੀ ਪ੍ਰੋਜੈਕਟਾਂ ਲਈ ਵੀ ਪੈਸਾ ਰੱਖਣਾ ਸੀ, ਪਰ ਹੁਣ
ਇਹ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਹੀ ਹੈ ਵੀ ਪਹਿਲਾਂ ਇਹਨੂੰ ਤੁਸੀਂ ਮੁਕੰਮਲ ਕਰੋ ਔਰ ਪ੍ਰੋਜੈਕਟ ਵਾਈਜ਼ ਦੱਸੋ ਵੀ ਕਿਵੇਂ ਅੱਗੇ ਤੁਰਨੇ। ਹਾਲਾਂਕਿ ਪਿਛਲੇ ਬਜਟ ਦੇ ਵਿੱਚ ਹੀ ਕਈ ਹਜ਼ਾਰ ਕਰੋੜ ਇਹਨਾਂ ਨੇ ਗੰਗਾ ਦੀ ਸਫਾਈ ਲਈ ਰੱਖਿਆ ਹੈ, ਉਹਦੇ ਤੋਂ ਵੀ ਜਾਪਾਨ ਤੋਂ ਵੀ ਲਿਆ ਹੈ। ਸੋ ਇਹ ਕੁੱਲ ਮਿਲਾ ਕੇ ਜੁਡੀਸ਼ਰੀ ਜਿਹੜੀ ਹੈ ਉਹ ਬਿਲਕੁਲ ਉਸ ਦੇ ਉੱਤੇ ਅੰਕਸ਼ ਲੱਗ ਗਿਆ ਜੀ। ਉਸ ਨੂੰ ਇਹਨਾਂ ਨੇ ਜਿਹੜਾ ਹੈ ਉਹ ਸਬਵਰਟ ਕਰ ਦਿੱਤਾ ਹੈ ਉਹਦੀ ਇੰਡੀਪੈਂਡੈਂਸ ਨੂੰ, ਔਰ ਇਹ ਫਰੈਂਡਲੀ ਮੈਚ ਸ਼ੁਰੂ ਹੋਇਆ। ਸੋ ਇਹ ਅੱਜ ਦੀ ਮੇਨ ਖਬਰ ਸੀ ਜੀ। ਦੂਸਰਾ, ਬੀਜੇਪੀ ਪਾਰਟੀ ਦੀ ਜਿਹੜੀ ਮੂਲ ਪਾਰਟੀ ਹੁੰਦੀ ਸੀ ਭਾਰਤੀ ਜਨਸੰਘ, ਔਰ ਮੈਨੂੰ ਯਾਦ ਹੈ ਆਪਣੇ ਚਾਈਲਡਹੁੱਡ 'ਚ, ਕਿਉਂਕਿ ਮੇਰੇ ਪਿਤਾ ਜੀ ਸੈਂਟਰਲ ਗਵਰਨਮੈਂਟ ਜੌਬ ਸੀ, ਟ੍ਰਾਂਸਫਰਸ ਹੁੰਦੀਆਂ ਰਹਿੰਦੀਆਂ ਸੀ ਜੀ, ਤੇ ਜਿਹੜੇ ਈਵਨ ਸ਼ਹਿਰ ਜਾਂ ਛੋਟੇ ਟਾਊਨ ਵੀ ਸੀ ਉਹਨਾਂ ਦੇ ਵਿੱਚ ਭਾਰਤੀ ਜਨਸੰਘ ਦੇ 2-4 ਮੈਂਬਰ ਹੀ ਹੁੰਦੇ ਸੀ, ਔਰ ਉਹਨਾਂ 'ਚ ਛੋਟੇ ਦੁਕਾਨਦਾਰ, ਕੋਈ ਕਰਿਆਨੇ ਦੀ ਦੁਕਾਨ ਹੈ, ਕਿਸੇ ਦਾ ਵੈਸੇ ਕੋਈ ਮੁਨਿਆਰੀ ਦੀ ਦੁਕਾਨ ਹੈ, ਤੇ ਇਹਨੂੰ ਲੋਕ ਕਹਿੰਦੇ ਵੀ ਬਾਣੀਆਂ ਦੀ ਪਾਰਟੀ ਸੀ। ਔਰ ਇੱਕ ਗੱਲ ਬੜੀ ਮਸ਼ਹੂਰ ਹੁੰਦੀ ਸੀ ਉਦੋਂ, ਅਜੇ ਓਪਨ ਮਾਰਕੀਟ ਜਾਂ ਦੂਜੀ ਤੀਜੀ ਕੋਈ ਕੰਪੀਟੀਸ਼ਨ ਲਾਈਨ ਨਹੀਂ ਸੀ, ਕਿ ਜਿਹੜੇ ਛੋਟੇ ਛੋਟੇ ਦੁਕਾਨਦਾਰ ਨੇ ਜਦੋਂ ਇਹਨਾਂ ਦਾ ਵੱਡੇ ਦੁਕਾਨਦਾਰਾਂ ਨਾਲ ਜਾਂ ਵੱਡੀਆਂ ਮੰਡੀਆਂ ਨਾਲ ਜਿੱਥੇ ਜਿੱਥੇ ਵੀ ਭਾਰਤ ਸੀ ਜਿੱਥੋਂ ਸਮਾਨ ਆਉਂਦਾ ਸੀ ਸੰਪਰਕ ਰਹਿੰਦਾ ਸੀ ਜੀ, ਤੇ ਜਦੋਂ ਇਹਨਾਂ ਨੂੰ ਇਹ ਪਤਾ ਲੱਗਦਾ ਸੀ ਕਿ ਵੀ ਕਿਸੇ ਥਾਂ ਕਿਸੇ ਸਾਲ ਕਣਕ, ਜਿਵੇਂ ਹੁਣ ਐਤਕੀ ਮੌਨਸੂਨ ਨਹੀਂ ਆਈ ਤੇ ਜਿਹੜੀ ਹੈ ਕਣਕ ਘੱਟ ਹੋਏਗੀ, ਜਾਂ ਇਸੇ ਤਰ੍ਹਾਂ ਦਾਲਾਂ ਦੇ ਹਵਾਲੇ ਨਾਲ ਜਾਂ ਹੋਰ ਹਵਾਲੇ ਨਾਲ ਜਿਹੜੀਆਂ ਵੀ ਚੀਜ਼ਾਂ ਨਿੱਕੀਆਂ ਨਿੱਕੀਆਂ ਵੇਚਣ ਵਾਲੀਆਂ ਸੀ, ਤੇ ਉਹ ਗਾਹਕਾਂ ਨੂੰ ਕਹਿੰਦੇ ਸੀ ਹੈ ਨਹੀਂ ਸਾਡੇ ਕੋਲ ਮੋਗੇ, ਸਪਲਾਈ ਆਈ ਹੁੰਦੀ ਸੀ ਤੇ ਉਹਨੂੰ ਜਿਹੜਾ ਉਹ ਜਮ੍ਹਾਂ ਕਰ ਲੈਂਦੇ ਸੀ। ਉਹਦੇ ਲਈ 2 ਸ਼ਬਦ ਉਸ ਜ਼ਮਾਨੇ 'ਚ ਇਸਤੇਮਾਲ ਅੰਗਰੇਜ਼ੀ 'ਚ ਹੁੰਦੇ ਸੀ, ਜਿਹੜਾ ਹੁਣ ਹਿੰਦੀ 'ਚ ਜ਼ਿਆਦਾ ਹੁੰਦੇ ਨੇ। ਇੱਕ ਸੀ ਬਲੈਕ ਮਾਰਕੀਟਿੰਗ, ਇੱਕ ਸੀ ਹੋਲਡਿੰਗ ਜੀ। ਹੁਣ ਬਲੈਕ ਮਾਰਕੀਟਿੰਗ ਹੈ ਵੀ ਕਾਲਾ ਬਾਜ਼ਾਰੀ, ਜਾਂ ਤੁਸੀਂ ਰੱਖ ਲਿਆ ਔਰ ਬਾਅਦ ਦੇ ਵਿੱਚ ਪਹਿਲਾਂ ਤੁਸੀਂ ਹੋਲਡਿੰਗ ਕਹਿੰਦੇ ਨੇ ਜਮ੍ਹਾਂ ਕਰਨ ਨੂੰ, ਕਿ ਤੁਹਾਡੇ ਕੋਲ ਸਮਾਨ ਆ ਗਿਆ ਤੁਸੀਂ ਜਮ੍ਹਾਂ ਕਰ ਲਿਆ। ਔਰ ਕਿਉਂਕਿ ਜਿਹੜਾ ਇਕਨੋਮਿਕਸ ਹੈ ਉਹਦਾ ਫਾਰਮੂਲਾ ਡਿਮਾਂਡ ਐਂਡ ਸਪਲਾਈ ਹੈ, ਜੇ ਡਿਮਾਂਡ ਜ਼ਿਆਦਾ ਹੈ ਸਪਲਾਈ ਘੱਟ ਹੈ ਤੇ ਕੰਟਰੋਲ ਦੁਕਾਨਦਾਰ ਦੇ ਕੋਲ ਹੈ, ਭਾਅ ਜਿੰਨਾ ਮਰਜ਼ੀ ਚੱਕਦੇ। ਸੋ ਇਹ ਬੇਸਿਕ ਦੁਨੀਆ 'ਚ ਇਕਨੋਮਿਕਸ ਦਾ ਪ੍ਰਿੰਸੀਪਲ ਹੀ ਡਿਮਾਂਡ ਐਂਡ ਸਪਲਾਈ। ਸੋ ਇਹ ਬਲੈਕ ਮਾਰਕੀਟਿੰਗ ਔਰ ਹੋਰਡਿੰਗ ਦੇ ਨਾਲ, ਹੋਰਡਿੰਗ ਕਰ ਲੈਂਦੇ ਸੀ ਜਮਾਖੋਰੀ, ਔਰ ਉਹਦੇ ਨਾਲ ਫਿਰ ਇਹ ਬਲੈਕ ਮਾਰਕੀਟ ਕਰਦੇ ਸੀ। ਫਿਰ ਉਹਨੂੰ ਕਹਿੰਦੇ ਸੀ ਜੀ ਵੈਸੇ ਤਾਂ ਸਾਡੇ ਕੋਲ ਨਹੀਂ ਹੈ, ਪਰ ਜਿਹੜਾ ਰੁਪਈਏ ਦਾ 4 ਰੁਪਈਏ ਦੀ ਤੁਹਾਨੂੰ ਅਸੀਂ ਦੇ ਸਕਦੇ ਹਾਂ, ਅਸੀਂ ਬਹੁਤ ਖਾਸ ਰੱਖੀ ਹੋਈ ਤੁਹਾਡੇ ਲਈ ਜੀ, ਉਹਦੇ 'ਚੋਂ ਪੈਸੇ ਬਣਾਉਂਦੇ ਸੀ। ਸੋ ਹੁਣ ਤੱਕ ਵੀ ਜਿੰਨਾ ਕਿ ਇਹਨਾਂ ਦਾ ਬੇਸ ਬਣਿਆ ਇਹਨਾਂ ਦਾ ਬਾਣੀਆਂ ਦੀ ਪਾਰਟੀ ਦਾ, ਇਹ ਇਸ ਬਲੈਕ ਮਾਰਕੀਟਿੰਗ ਔਰ ਹੋਰਡਿੰਗ 'ਚੋਂ ਬਣਿਆ। ਹੁਣ ਇਸ ਬਲੈਕ ਮਾਰਕੀਟਿੰਗ ਔਰ ਹੋਰਡਿੰਗ ਨੂੰ ਕਿਵੇਂ ਇਹ ਕਾਨੂੰਨੀ ਤੌਰ ਦੇ ਉੱਤੇ ਵੀ ਇਹਦੀ ਐਕਸੈਪਟੇਬਿਲਿਟੀ ਆ ਗਈ। ਹਾਲਾਂਕਿ ਇਹਦੇ ਖਿਲਾਫ ਬਹੁਤ ਮਹਿੰਗਾਈ ਹੋ ਜਾਂਦੀ ਸੀ ਇੱਕਦਮ, ਔਰ ਉਸ ਵੇਲੇ ਕਾਫੀ ਸਖਤ ਕਾਨੂੰਨ ਇਹਦੇ ਤੇ ਬਣੇ, ਬਲੈਕ ਮਾਰਕੀਟਿੰਗ ਹੋਰਡਿੰਗ। ਮੈਨੂੰ ਬਚਪਨ 'ਚ ਯਾਦ ਹੈ ਕਈ ਵਾਰੀ ਫਿਰ ਕਦੇ ਜਦੋਂ ਬਹੁਤ ਕਿਸੇ ਚੀਜ਼ ਦੀ ਕਿੱਲਤ ਹੋ ਜਾਣੀ ਤਾਂ ਪੁਲਿਸ ਪਾਰਟੀ ਛਾਪਾ ਮਾਰਦੀ ਸੀ, ਫਿਰ ਹੁੰਦਾ ਸੀ ਜੀ ਫਲਾਣਾ ਬਾਣੀਆਂ ਰਾਧਾ ਕ੍ਰਿਸ਼ਨ ਦੇ ਫਲਾਣੇ ਸਟੋਰ 'ਚੋਂ ਇੰਨੀਆਂ ਬੋਰੀਆਂ ਖੰਡ ਦੀਆਂ ਨਿਕਲੀਆਂ, ਬਾਹਰ ਕਹਿੰਦੇ ਸੀ ਖੰਡ ਨਹੀਂ ਹੈ, ਜਾਂ ਇੰਨਾ ਜਿਹੜਾ ਆਟੇ ਦੀਆਂ ਬੋਰੀਆਂ ਨਿਕਲੀਆਂ, ਉਹਨਾਂ ਦਾ ਫਿਰ ਚੰਗਾ ਜਲੂਸ ਨਿਕਲਦਾ ਸੀ, ਹੱਥਕੜੀਆਂ ਲਾ ਕੇ ਲੈ ਜਾਂਦੇ ਸੀ ਲੋਕ ਵੀ, ਜਿਹੜੇ ਆ ਉਹਨਾਂ ਨੂੰ ਕਰਸ ਕਰਦੇ ਸੀ ਕਿ ਦੇਖੋ ਹੈ ਜੀ। ਹੁਣ ਕਿਵੇਂ ਪੂਰਾ ਜਿਹੜਾ ਇੱਕ ਯੂ ਟਰਨ ਵੱਜਿਆ, ਜਾਂ ਇਸ ਦੇ ਉੱਤੇ ਇਹ ਕਹੋ ਕਿ ਘੜੀ ਪੂਰੀ ਘੁੰਮੀ ਹੈ। ਦਿੱਲੀ ਦੇ ਵਿੱਚ ਇਹਨਾਂ ਬਾਣੀਆਂ ਜਮਾਖੋਰਾਂ ਬਲੈਕ ਮਾਰਕੀਟਰ ਹੋਲਡਰਸ ਦੀ ਸਰਕਾਰ ਬਣੀ। ਬਿਹਾਰ ਦੇ ਵਿੱਚ ਹੁਣ ਸਰਕਾਰ ਤਾਂ ਨਤੀਸ਼ ਕੁਮਾਰ ਦੀ ਹੈ ਜੀ, ਔਰ ਨਤੀਸ਼ ਕੁਮਾਰ ਨੇ ਰਾਦਰ ਬੀਜੇਪੀ ਦੇ ਨਾਲ ਪਹਿਲਾਂ ਕੋਲੀਸ਼ਨ ਸੀ, 12 ਸਾਲ ਉਹਨਾਂ ਦੀ ਕੋਲੀਸ਼ਨ ਰਹੀ। ਨਰਿੰਦਰ ਮੋਦੀ ਨੂੰ ਜਦੋਂ ਬੀਜੇਪੀ ਨੇ ਆਪਣਾ ਉਮੀਦਵਾਰ ਐਲਾਨਿਆ ਉਦੋਂ ਨਤੀਸ਼ ਕੁਮਾਰ ਨੇ ਸਬੰਧ ਤੋੜ ਲਏ। ਉਹਨੇ ਕਿਹਾ ਜੀ ਇਹ ਤਾਂ ਬਿਲਕੁਲ ਫਿਰਕੂ ਆਦਮੀ ਹੈ, ਮੇਰੇ ਤਾਂ ਸੈਕੂਲਰ ਕ੍ਰੈਡੈਂਸ਼ੀਅਲਸ ਨੇ। ਪਰ ਹੁਣ ਕਿਵੇਂ ਉੱਥੇ ਹਿੰਦੂਤਵਾਦ ਦੇ ਕਲਚਰ ਦੇ ਵਿੱਚ ਦੂਸਰੇ ਵੀ ਆ ਰਹੇ ਨੇ, ਜਾਂ ਉਹਨਾਂ ਨੂੰ ਲੱਗ ਰਿਹਾ ਵੀ ਲੋਕਾਂ ਦੀ ਬੋਲੀ ਬਦਲ ਗਈ, ਲੋਕਾਂ ਦਾ ਈਮਾਨ ਬਦਲ ਰਿਹਾ ਤੇ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਹੁਣ ਨਤੀਸ਼ ਕੁਮਾਰ ਦੀ ਸਰਕਾਰ ਦੇ ਵਿੱਚ ਪਹਿਲਾਂ ਨਤੀਸ਼ ਕੁਮਾਰ ਖੁਦ ਚੀਫ ਮਿਨਿਸਟਰ ਸੀ, ਕੁਝ ਸਮਾਂ ਪਹਿਲਾਂ ਉਹਨਾਂ ਨੇ ਜੀਵਨ ਮਾਂਝੀ ਜਿਹੜਾ ਉਹਦੀ ਪਾਰਟੀ ਦਾ ਹੈ ਉਹਨੂੰ ਉਹਨੇ ਚੀਫ ਮਿਨਿਸਟਰ ਬਣਾਇਆ। ਹੁਣ ਪਿਛਲੇ ਦਿਨਾਂ 'ਚ ਬਿਹਾਰ ਸਟੇਟ ਫੂਡ ਗ੍ਰੇਨ ਬਿਜ਼ਨਸਮੈਨ ਐਸੋਸੀਏਸ਼ਨ ਦਾ ਇੱਕ ਫੰਕਸ਼ਨ ਸੀ ਬਿਹਾਰ ਦੇ ਵਿੱਚ, ਜਿਹਦੇ 'ਚ ਸੈਂਟਰਲ ਐਗਰੀਕਲਚਰ ਮਿਨਿਸਟਰ ਮੋਦੀ ਕੈਬਨਿਟ ਦਾ ਰਾਧਾ ਮੋਹਨ ਸਿੰਘ ਇਹ ਵੀ ਆਇਆ ਹੋਇਆ ਸੀ। ਔਰ ਇਸ ਫੰਕਸ਼ਨ ਦੇ ਵਿੱਚ ਬਿਹਾਰ ਦਾ ਚੀਫ ਮਿਨਿਸਟਰ ਔਰ ਜਿਹੜੀ ਉਹਦੀ ਸਪੀਚ ਲਾਈਵ ਹੈ ਉਹਨੂੰ ਭਾਰਤ ਦੇ ਕਈ ਟੀਵੀ ਚੈਨਲਸ ਨੇ ਚਲਾਇਆ, ਜੀਵਨ ਮਾਂਝੀ ਨੇ ਇਹ ਕਿਹਾ, ਔਰ ਉਹਨੇ ਕਿਹਾ ਕਿ ਜੀ ਇਹ ਜਿਹੜੀ ਕਾਲਾ ਬਾਜ਼ਾਰੀ ਹੈ ਜਾਂ ਜਮਾਖੋਰੀ ਹੈ
ਇਹ ਕੋਈ ਬਹੁਤ ਵੱਡਾ ਕ੍ਰਾਈਮ ਨਹੀਂ ਹੈ। ਜੀ ਇਹ ਤਾਂ ਵਿਚਾਰੇ ਛੋਟੇ ਛੋਟੇ ਦੁਕਾਨਦਾਰ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਕਰਦੇ ਨੇ, ਇਸ ਲਈ ਇਹਦੀ ਕੋਈ ਸਜ਼ਾ ਨਹੀਂ ਹੋਏਗੀ। ਤੁਸੀਂ ਕੋਈ ਘਬਰਾਓ ਨਾ, ਇਹ ਬਲੈਕ ਮਾਰਕੀਟਿੰਗ ਐਂਡ ਹੋਲਡਿੰਗ ਇਹ ਕੋਈ ਕ੍ਰਾਈਮ ਨਹੀਂ ਹੈਗੇ। ਔਰ ਉਹਦੇ ਚ ਸੈਂਟਰਲ ਫੂਡ ਮਿਨਿਸਟਰ ਬੈਠਾ ਹੋਇਆ। ਹੁਣ ਕੀ ਮੈਸੇਜ ਆ ਰਿਹਾ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਉੱਥੇ ਪੂਰਾ ਚੱਕਾ ਘੁੰਮ ਗਿਆ, ਵੀ ਕਿੱਥੇ ਭਾਰਤ ਦਾ ਕਾਨੂੰਨ ਸੈਂਟਰ ਦਾ ਹੋਏ ਸਟੇਟ ਦਾ ਹੋਏ ਉਹ ਅਗੇਂਸਟ ਬਲੈਕ ਮਾਰਕੀਟਿੰਗ ਐਂਡ ਹੋਲਡਿੰਗ ਹੈ। ਮਹਿੰਗਾਈ ਹੁੰਦੀ ਤਾਂ ਹੈ ਜੀ, ਕੋਈ ਡਿਮਾਂਡ ਸਪਲਾਈ ਦਾ ਫਾਰਮੂਲਾ ਹੋਲਡ ਕਰ ਲੈਂਦੇ ਨੇ ਜੀ, ਆ ਨਹੀਂ ਰਿਹਾ ਜੀ, ਪਿੱਛੋਂ ਨਹੀਂ ਆ ਰਿਹਾ ਜੀ, ਆਲੂ ਨਹੀਂ ਆ ਰਿਹਾ ਜੀ, ਮਟਰ ਨਹੀਂ ਆ ਰਿਹਾ ਜੀ, ਉਹੀ ਫਿਰ 10 ਗੁਣਾ ਦੇ ਹੋਲਡ ਕੀਤੇ ਹੁੰਦੇ ਨੇ। ਫਿਰ ਜਦੋਂ ਥੋੜੇ ਬਹੁਤ ਮੰਡੀ ਜਾਂਦੇ ਨੇ ਉਹਨੂੰ ਫਿਰ ਉਨੇ ਭਾਅ ਨਾਲ ਵੇਚਦੇ ਨੇ। ਸੋ ਇਹ ਅੱਛੇ ਦਿਨ ਮੋਦੀ ਸਰਕਾਰ ਦੇ ਜਿਹੜੇ ਆਏ ਨੇ ਜੇ ਲੋਕਾਂ ਦੇ ਲਈ, ਉਹਦੇ 'ਚ ਇਹ ਹੈ ਵੀ ਹੁਣ ਅੱਗੋਂ ਤੋਂ ਜੇ ਬਿਹਾਰ ਦਾ ਚੀਫ ਮਿਨਿਸਟਰ ਕਹਿ ਰਿਹਾ ਆਫੀਸ਼ੀਅਲ ਫੰਕਸ਼ਨ ਕਿ ਇਹ ਕੋਈ ਕ੍ਰਾਈਮ ਨਹੀਂ ਹੈ। ਸੋ ਹੁਣ ਬਲੈਕ ਮਾਰਕੀਟਿੰਗ ਔਰ ਹੋਲਡਿੰਗ ਭਾਰਤ ਦੇ ਵਿੱਚ ਜਿਹੜੇ ਨੇ ਵਿਦਨ ਦਾ ਐਂਬਿਟ ਆਫ ਦਾ ਲਾਅ ਨੇ, ਇਲੀਗਲ ਨਹੀਂ ਨੇ। ਜੀ ਤੀਸਰੀ ਖਬਰ ਜਿਹਨੇ ਮੇਰਾ ਧਿਆਨ ਖਿੱਚਿਆ ਇੰਗਲਿਸ਼ ਟ੍ਰਿਬਿਊਨ ਦੀ, ਉਹ ਕਿ ਕਿਸ ਹੱਦ ਤੱਕ ਅੱਜ ਅਨਇੰਪਲੋਇਮੈਂਟ, ਔਰ ਜਦੋਂ ਅਸੀਂ ਇੱਕ ਪਾਸੇ ਤਾਂ ਪੰਜਾਬ ਦੇ ਹਵਾਲੇ ਨਾਲ ਅਸੀਂ ਬਹੁਤ ਵਾਰ ਫਖਰ ਵੀ ਕਰਦੇ ਹਾਂ ਕਿ ਜੀ ਮੁੰਡੇ ਭਾਵੇਂ ਸਾਡੇ ਡਰੱਗੀ ਬਣਾ ਦਿੱਤੇ ਬਣ ਗਏ, ਦੂਜੇ ਕੁੜੀਆਂ ਸਾਡੀਆਂ ਬਹੁਤ ਪੜ੍ਹ ਗਈਆਂ ਜੀ, ਜਾਂ ਕੁੜੀਆਂ ਪੜ੍ਹਦੀਆਂ ਨੇ। ਇੱਕ ਜ਼ਮਾਨਾ ਸੀ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਬਾਰੇ ਕਿਹਾ ਜਾਂਦਾ ਸੀ ਕਿ ਜੀ ਉੱਥੇ ਹਾਈਐਸਟ ਵਿਮਨ ਐਜੂਕੇਸ਼ਨ ਜਿਹੜਾ ਰੇਟ ਹੈ ਜਿਹੜਾ ਐਜ਼ ਕੰਪੇਅਰ ਟੂ ਕੇਰਲਾ ਜਿੱਥੇ ਸਭ ਤੋਂ ਜ਼ਿਆਦਾ, ਬਾਅਦ 'ਚ ਹੁਸ਼ਿਆਰਪੁਰ ਹੈ ਜੀ। ਇਸ ਖਬਰ ਨੂੰ ਦੇਖ ਕੇ ਮੈਂ ਵੀ ਚੌਂਕਿਆ। ਖਬਰ ਔਰ ਉਹਦੇ 'ਚ ਇੱਕ ਫੋਟੋ ਲੱਗੀ ਹੋਈ ਸੀ ਬਾਕਸ ਦੇ ਵਿੱਚ, ਬਹੁਤ ਸਾਰੀਆਂ ਬੱਚੀਆਂ ਇੱਕ ਗਰਾਊਂਡ ਟਾਈਪ ਸੈਟਿੰਗ 'ਚ ਇਕੱਠੀਆਂ ਨੇ, ਔਰ ਉਹਦੇ 'ਚ ਇਹ ਖਬਰ ਸੀ ਕਿ ਪੁਲਿਸ ਸਬ ਇੰਸਪੈਕਟਰਾਂ ਦੀ ਪਿਛਲੇ ਦਿਨਾਂ 'ਚ ਲੇਡੀਜ਼ ਵਿਮਨ ਪੁਲਿਸ ਸਬ ਇੰਸਪੈਕਟਰ ਉਹਨਾਂ ਦੀਆਂ ਕੁਝ ਪੋਸਟਾਂ ਐਡਵਰਟਾਈਜ਼ ਹੋਈਆਂ ਔਰ ਉਹਨਾਂ ਪੋਸਟਾਂ ਲਈ 20,601 ਕੁੜੀਆਂ ਦੀਆਂ ਅਰਜ਼ੀਆਂ ਆਈਆਂ। 20,601 ਔਰ ਉਹਨਾਂ ਦੇ ਵਿੱਚ ਐਮਟੈਕ, ਬੀਟੈਕ, ਹਾਈਲੀ ਐਜੂਕੇਟਿਡ ਯੂਨੀਵਰਸਿਟੀਆਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਪੁਲਿਸ ਸਬ ਇੰਸਪੈਕਟਰ ਦੇ ਲਈ 5-7 ਪੋਸਟਾਂ ਹੋਣਗੀਆਂ ਜੀ, ਜਿਨ੍ਹਾਂ ਦੇ ਲਈ 20,000 ਪਲੱਸ ਜਿਹੜੀਆਂ ਨੇ ਉਹ ਦਰਖਾਸਤਾਂ ਨੇ। ਔਰ ਉਹਨਾਂ ਦੇ ਟੈਸਟ ਕੀ ਰੱਖੇ ਹੋਏ ਨੇ ਜੀ ਕਿ 800 ਮੀਟਰ ਦੀ ਰੇਸ 4 ਮਿੰਟ 3 ਸੈਕਿੰਡ 'ਚ ਕਿਹੜੀ ਕੁੜੀ ਦੌੜੇਗੀ, ਇਹ ਫੀਲਡ ਟੈਸਟ ਨੇ ਜੀ, ਜਾਂ 3 ਮੀਟਰ ਦਾ ਲੌਂਗ ਜੰਪ ਕਿਹੜੀ ਲਾਏਗੀ। ਹੁਣ ਐਮਟੈਕ ਕੁੜੀ ਜਿਹੜੀ ਕਿ ਇੱਥੋਂ ਦੇ ਹਾਲਤ ਦੇ ਵਿੱਚ ਮਾਸਟਰਸ ਦਾ ਹੋਣਾ ਜਾਂ ਉੱਥੇ ਵੀ ਕਿੰਨਾ ਪੇਰੈਂਟਸ ਨੇ, ਐਜੂਕੇਸ਼ਨ ਉੱਥੇ ਬਹੁਤ ਮਹਿੰਗੀ ਹੈ ਔਰ ਗੁਰੂ ਨਾਨਕ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ 'ਚ ਐਮਟੈਕ, ਬੀਟੈਕ ਇਹ ਇੰਜੀਨੀਅਰਿੰਗ ਦੀਆਂ ਬਹੁਤ ਹਾਇਰ ਡਿਗਰੀਆਂ ਨੇ ਜੀ। ਸੋ ਜੇ ਹੁਣ 20,000 ਔਰ ਜੌਬ ਕੀ ਹੈ ਪੁਲਿਸ ਦੀ, ਹੁਣ ਪੁਲਿਸ ਦਾ ਕੀ ਹਾਲ ਹੈ, ਉੱਥੇ ਗਿਆ ਕਿਸ ਕਿਸਮ ਦੀਆਂ ਪਰਸਨੈਲਿਟੀਜ਼ ਉਹਨਾਂ ਦੀਆਂ ਬਣਨਗੀਆਂ। ਪਰ ਹੋਇਆ ਇਹ ਹੈ ਜਾਂ ਹੁੰਦਾ ਇਹ ਹੈ ਵੀ ਮਸੀਂ ਪੇਰੈਂਟਸ ਨੇ ਸਾਰਾ ਜਿੰਨੀ ਕੁ ਉਹਨਾਂ ਦੀ ਕਮਾਈ ਹੁੰਦੀ ਹੈ ਜ਼ੋਰ ਲਾ ਕੇ ਕੁੜੀਆਂ ਪੜ੍ਹਾਈਆਂ, ਉਹ ਬੇਕਾਰ ਬੈਠੀਆਂ। ਦਿਨ ਰਾਤ ਮਾਪਿਓ ਵੀ ਪੁੱਛਦੇ ਹੋਣੇ ਨੇ ਕੋਈ ਮਿਲੀ ਨਹੀਂ ਨੌਕਰੀ। ਸੋ ਉਹਦੇ 'ਚ ਇਹ ਹੈ ਵੀ ਜਿੱਥੇ ਪੋਸਟਾਂ ਨਿਕਲੀਆਂ ਹੁਣ ਜੇ ਪੁਲਸੀਏ ਬਣਨਾ ਪੈਂਦਾ ਜੀ, ਛੱਡ ਕੇ ਡੰਡਾ ਜਿਹੜਾ ਕੱਚ ਦੇ ਕੇ ਤੁਸੀਂ ਪੈਰੇਡ ਕਰ ਰਹੇ ਹੋ ਔਰ ਉਸ ਕਿਸਮ ਦੀ ਮੰਦਭਾਸ਼ਾ ਬੋਲ ਰਹੇ ਹੋ, ਉਸ ਕਿਸਮ ਦਾ ਹੀ ਕਰ ਰਹੇ ਹੋ। ਸੋ ਇਹ ਉਸ ਸਟੇਟ 'ਚ ਹੈ ਜਿਸ ਸਟੇਟ ਬਾਰੇ ਇਹ ਦਾਅਵੇ ਕੀਤੇ ਜਾਂਦੇ ਸੀ ਕਦੇ ਕਿ ਜੀ ਇਹ ਮੋਸਟ ਪ੍ਰੋਸਪਰਸ ਸਟੇਟ ਆਫ ਇੰਡੀਆ ਜੀ, ਜਿਹਦੇ ਬਾਰੇ ਕਦੇ ਕਿਹਾ ਜਾਂਦਾ ਸੀ ਕਿ ਪੰਜਾਬ ਅੰਨਦਾਤਾ ਤਾਂ ਹੈ ਹੀ ਹੈ, ਬਾਕੀ ਹਰ ਚੀਜ਼ ਦਾ ਵੀ ਸਟੈਂਡਰਡ ਪੰਜਾਬ ਸੈੱਟ ਕਰਦਾ ਹੈ। ਅੱਜ ਸਾਡੀਆਂ 20,000 ਬੱਚੀਆਂ ਜਿਹੜੀਆਂ ਨੇ ਹਾਈਐਸਟ ਐਜੂਕੇਟਿਡ MAs PhDs ਵੀ ਹੋਣਗੀਆਂ, ਉਹ ਬਾਹਰ ਗਰਾਊਂਡ ਦੇ ਵਿੱਚ ਜੰਪ ਲਾ ਰਹੀਆਂ ਔਰ ਦੌੜ ਰਹੀਆਂ ਕਿ ਵੀ ਉਹਨਾਂ ਨੂੰ ਤੁਸੀਂ ਪੁਲਿਸ ਸਬ ਇੰਸਪੈਕਟਰ ਦੀ ਨੌਕਰੀ ਦਿਓ। ਇਹ ਹੁੰਦਾ ਹੈ ਜਦੋਂ ਕਿਸੇ ਕੌਮ ਦੀ ਕੋਈ ਪੁੱਛਗਿੱਛ ਨਹੀਂ ਰਹਿੰਦੀ, ਕੋਈ ਲੋਕ ਜਿਹੜੇ ਨੇ ਉਹਨਾਂ ਦਾ ਕੋਈ ਸੇ ਨਹੀਂ ਹੁੰਦੀ ਸੈਂਟਰਲ ਪਾਲਿਸੀ ਦੇ ਵਿੱਚ, ਔਰ ਉਹ ਇਵੇਂ ਫਿਰ ਦਰ ਦੀਆਂ ਠੋਕਰਾਂ ਖਾਣ ਵਾਲੇ। ਐਸਾ ਕਿਉਂ ਹੋ ਰਿਹਾ ਵੀ ਇਹ ਪੰਜਾਬ ਨਾਲ ਹੀ ਹੈ? ਜੇ ਕਿਤੇ ਵੀ ਹੁੰਦਾ ਹੈ ਬਾਹਰ ਨੇ, ਹੁਣ ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਉਸ ਦਾ ਅਸੀਂ ਨੋਟਿਸ ਨਹੀਂ ਲਿਆ ਖਬਰ ਦਾ ਜੀ ਕਿ ਵੀ ਬੜੀ ਮਿਹਨਤ ਕਰਕੇ ਪੰਜਾਬ ਦੇ ਜਾਰਜੀਆ ਕੰਟਰੀ ਹੈ ਇੱਕ, ਰਸ਼ੀਆ ਦਾ ਕਦੇ ਹਿੱਸਾ ਸੀ, ਸੋਵੀਅਤ ਯੂਨੀਅਨ ਦਾ ਅੱਡ ਹੋਈ, ਬੜੀ ਮਿਹਨਤ ਨਾਲ ਉੱਥੇ ਸਿੱਖ ਪਹੁੰਚੇ। ਉੱਥੇ ਸਰਕਾਰ ਨੇ ਵੀ ਕਿਹਾ ਸੀ ਜੀ ਆਓ ਜ਼ਮੀਨਾਂ ਡਿਵੈਲਪ ਕਰੋ। ਔਰ ਅੱਜ ਤੋਂ ਕੁਛ ਦੇਰ ਪਹਿਲਾਂ 5-6 ਮਹੀਨੇ ਪਹਿਲਾਂ ਇੱਕ ਸਟੋਰੀ ਸੀ ਕਿ ਜਾਰਜੀਆ 'ਚ ਗੁਰਦੁਆਰਾ ਬਣਿਆ ਪਹਿਲਾ, ਔਰ ਉਹਦੇ 'ਚ ਸ਼ਾਇਦ ਨਿਊਯਾਰਕ ਟਾਈਮਸ ਦੀ ਸਟੋਰੀ ਸੀ ਕਿ ਕਿਵੇਂ ਸਿੱਖ ਫਾਰਮਰਸ ਦੇ ਉਹਨਾਂ ਦੇ ਲਹਿ ਲਹਾਂਦੇ ਖੇਤ ਦਿਖਾਏ ਉਹਨਾਂ ਨੇ ਕਿ ਜਦੋਂ ਇੱਥੇ ਆਏ ਕੁਝ ਵੀ ਨਹੀਂ ਸੀ ਤੇ ਉਹ ਉਹਨਾਂ ਨੇ ਉਹਨਾਂ ਨੂੰ ਡਿਵੈਲਪ ਕੀਤਾ ਪੂਰਾ, ਜਿਹੜਾ ਉਹ ਅੱਜ ਬੜੀਆਂ ਉਪਜਾਊ ਉਹ ਖੇਤੀਬਾੜੀ ਵਾਲੇ ਫੀਲਡ ਬਣ ਗਏ।
ਔਰ ਉਹਨਾਂ ਨੇ ਗੁਰਦੁਆਰਾ ਵੀ ਬਣਾਇਆ। ਔਰ ਜਿਹੜੀ ਸਟੋਰੀ ਸੀ 2-3 ਦਿਨ ਚੱਲਦੀ ਰਹੀ ਕਿ ਵੀ ਜਿਹੜੇ ਲੋਕ ਉਹਨਾਂ ਚੋਂ ਵਾਪਸ ਆਏ, ਕਿਉਂਕਿ ਲਿਮਟਿਡ ਵੀਜ਼ਾ ਕੁਝ ਦੇਰ ਦਾ ਹੋਏਗਾ, 10-15 ਸਾਲ ਡਿਵੈਲਪ ਕਰੋ ਜੀ। ਹੁਣ ਉਹ ਖੇਤ ਡਿਵੈਲਪ ਹੋ ਗਏ ਥਾਵਾਂ, ਹੁਣ ਉਹਨਾਂ ਨੂੰ ਜਾਰਜੀਆ ਗਵਰਨਮੈਂਟ ਜਿਹੜੀ ਆ ਉਹ ਵੀਜ਼ਾ ਹੀ ਨਹੀਂ ਦੇ ਰਹੀ ਜਾਣ ਦੇ ਵਾਪਸ, ਕਿਉਂਕਿ ਹੁਣ ਜਿਹੜੇ ਲੋਕਲ ਆਲੇ ਦੁਆਲੇ ਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੀ ਇਹ ਅਸੀਂ ਖੇਤ ਜਿਹੜੇ ਨੇ ਸਾਂਭ ਲੈਣੇ ਨੇ। ਸੋ ਉਹ ਸੈਂਕੜੇ ਸਿੱਖ ਪਰਿਵਾਰ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਜਿਹੜਾ ਉੱਥੇ ਉਹ ਖੇਤੀਬਾੜੀ ਦੇ ਲਈ ਉਹਨਾਂ ਨੂੰ ਉਪਜਾਊ ਬਣਾਇਆ, ਉਹਨਾਂ ਦੀ ਇਹ ਹੈ ਬੇਕਰਿਆਂ ਦਾ। ਔਰ ਉਹ ਤਰਲੇ ਕਰ ਰਹੇ ਨੇ, ਕਿਸੇ ਮਿਨਿਸਟਰ ਨੇ ਵੀ ਕਿਹਾ ਸੈਂਟਰ ਗਵਰਨਮੈਂਟ ਨੂੰ ਕਿ ਜੀ ਤੁਸੀਂ ਟੇਕ ਓਵਰ ਕਰੋ। ਇਸੇ ਤਰ੍ਹਾਂ ਹੁਣ ਇਰਾਕ ਸੀ, ਇਰਾਕ ਦੇ ਵਿੱਚ ਅੱਜ ਵੀ ਸੈਂਕੜੇ ਮੁੰਡੇ ਪੰਜਾਬ ਦੇ ਫਸੇ ਹੋਏ ਨੇ, ਔਰ ਹੁਣ ਉਹਨਾਂ ਦੇ ਮਾਪਿਓ, ਉਹਨਾਂ ਦੀਆਂ ਪਤਨੀਆਂ, ਬੱਚੇ ਬੱਚੀਆਂ ਉਹ ਪ੍ਰੋਟੈਸਟ ਕਰ ਰਹੇ ਨੇ ਜੀ ਕਿ ਲਿਆਓ ਸਾਡੇ ਬੰਦਿਆਂ ਨੂੰ। ਅੱਜ 2 ਮਹੀਨੇ ਹੋ ਗਏ ਨੇ, ਉਹ ਨਰਸਾਂ ਕੇਰਲਾ ਦੀਆਂ ਆ ਗਈਆਂ ਵਾਪਸ, ਦੂਜੇ ਸਾਰਿਆਂ ਨੂੰ ਲਾਏ, ਉਹਨਾਂ ਦੀ ਕੋਈ ਬਾਤ ਪੁੱਛਣ ਵਾਲੀ ਗੱਲ ਨਹੀਂ ਹੈ। ਇਸੇ ਤਰ੍ਹਾਂ ਸ਼ਾਇਦ ਕੁਵੈਤ ਜਾਂ ਕਿੱਥੇ ਕੋਈ ਰਾਹ ਜਾਂਦਿਆਂ ਨਹੀਂ ਜਿਹੜਾ ਉਹ ਸਿੱਖ ਮੁੰਡਿਆਂ ਨੂੰ, ਪੰਜਾਬੀ ਨੇ ਬਹੁਤੇ, ਉਹ ਕੋਈ ਝਗੜਾ ਹੋਇਆ ਕਿਸੇ ਬੱਸ ਦੇ ਵਿੱਚ, ਉਹਨਾਂ ਨੇ 70-80 ਬੰਦੇ ਜਿਹੜੇ ਨੇ ਪੰਜਾਬ ਦੇ ਚੁੱਕ ਕੇ ਉਹ ਸਾਰੇ ਜੇਲ੍ਹ 'ਚ ਦਿੱਤੇ ਹੋਏ ਨੇ। ਉਹਨਾਂ ਦੀ ਫੋਟੋ ਆਈ ਕਿ ਵੀ ਉਹ ਦਿੱਤੇ ਨੇ। ਉਹਨਾਂ ਦੇ ਰਿਸ਼ਤੇਦਾਰ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਤਾਂ ਉਹਨਾਂ ਦੇ ਪਤਾ ਨਹੀਂ ਕੀ ਇਸਲਾਮਿਕ ਸ਼ਰੀਅਤ ਲਾਅ ਨੇ ਪਤਾ ਨਹੀਂ ਕੀ ਬਣਾ ਦੇਣਾ ਕੇਸ ਹੈ ਜੀ। ਹੁਣ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਤੁਸੀਂ ਦੇਖਦੇ ਹੋ ਤਾਂ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਸਾਡਾ ਇੱਕ ਤਬਕਾ ਜਿਹੜਾ ਹੈ ਉਹ ਇਹ ਮੰਨਣ ਤੋਂ ਇਨਕਾਰੀ ਹੈ, ਜਾਂ ਉਹ ਇਸ ਗੱਲ ਬਾਰੇ ਉਸਨੇ ਨੰਨਾ ਨਹੀਂ ਧਰਿਆ ਜਾਂ ਕੰਨ ਨਹੀਂ ਧਰਦਾ ਉਹ ਕਿ ਵੀ ਇਹ ਬੇਘਰਿਆਂ ਦੀ ਦਾਸਤਾਨ ਹੈ। ਔਰ ਜਦੋਂ ਤੱਕ ਅੱਜ ਹੀ ਮੇਰੀ ਬਠਿੰਡੇ ਤੋਂ ਇੱਕ ਬੜੇ ਹਾਈਲੀ ਐਜੂਕੇਟਿਡ ਡਾਕਟਰ ਪੰਜਾਬ ਯੂਨੀਵਰਸਿਟੀ ਤੋਂ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਸੋ ਮੈਨੂੰ ਕਹਿੰਦੇ ਸੀ ਜੀ ਤੁਸੀਂ ਇੱਥੇ ਤੁਹਾਡੀਆਂ ਗੱਲਾਂ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ, ਇੱਥੇ ਤਾਂ ਕਿਸੇ ਨੂੰ ਕੋਈ ਹੈ ਹੀ ਨਹੀਂ ਹੈ, ਲੋਕਾਂ ਨੇ ਜਿਵੇਂ ਗੁਲਾਮੀ ਕਬੂਲ ਲਈ ਹੈ ਜੀ। ਜਿਵੇਂ ਉਹਨਾਂ ਦਾ ਮੈਂ ਕਿਹਾ ਜੀ ਕਿੱਥੇ ਗਿਆ ਤੁਹਾਡਾ ਅੜਬ ਪਾਉਣਾ, ਨਜ਼ਰ ਨਹੀਂ ਆ ਰਿਹਾ ਵੀ ਹੋ ਕੀ ਰਿਹਾ। ਕਹਿੰਦੇ ਜੀ ਬਸ ਇੰਨੀ ਪਤਾ ਨਹੀਂ ਕੁੱਟ ਖਾ ਖਾ ਕੇ ਇੰਨੇ ਕਿ ਡਰ ਗਏ ਨੇ, ਇੰਨੇ ਮਰ ਗਏ ਨੇ ਕਿ ਕਿਸੇ ਦੇ ਕੋਈ ਕੰਨਾਂ ਤੇ ਜੂੰ ਹੀ ਨਹੀਂ ਰਹੀ ਜੀ। ਸੋ ਮੈਨੂੰ ਇਹ ਦੁੱਖ ਹੋਇਆ ਦੇਖ ਕੇ ਕਿ ਵੀ ਅਸੀਂ ਕਿੱਥੇ ਆਪਣੀ ਅਜ਼ਮਤ, ਆਪਣਾ ਆਨਰ ਉਸ ਦੀ ਗੱਲ ਕਰਦੇ ਹਾਂ, ਕਿਵੇਂ ਪੇਰੈਂਟਸ ਨੇ ਆਪਣੀਆਂ ਬੱਚੀਆਂ ਨੂੰ ਹਾਈਐਸਟ ਲੈਵਲ ਦੀ ਐਜੂਕੇਸ਼ਨ ਦਿੱਤੀ ਹੋਏਗੀ ਤੇ ਅੱਜ ਕਿਸ ਕਦਰ ਅਨਐਮਪਲੋਇਮੈਂਟ ਹੈ ਕਿ ਉਹ ਆਪਣੀ ਫੀਲਡ, ਆਪਣੀ ਐਜੂਕੇਸ਼ਨ ਦੀ ਲਾਈਨ ਨੂੰ ਛੱਡ ਕੇ ਪੁਲਿਸ ਦੀ ਨੌਕਰੀ ਦੇ ਲਈ ਉਹ ਵੀ ਨਹੀਂ ਮਿਲਣੀ। ਹੁਣ ਜੇ 5-7-10 ਪੋਸਟਾਂ ਹੋਣਗੀਆਂ, 20,000 ਚੋਂ 5 ਐਡਜਸਟ ਹੋ ਜਾਣਗੀਆਂ, 10 ਹੋ ਜਾਣਗੀਆਂ, 20 ਹੋ ਜਾਣਗੀਆਂ, ਤੇ ਬਾਕੀਆਂ ਦੇ ਸਾਹਮਣੇ ਕੀ ਹੈ। ਸੋ what is sad story of the homeless people। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਛੋਟੇ ਵਕਤ ਬਾਅਦ।